welcome back to News TV 84 break ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਟੀਵੀ 84 ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਨੇ ਜੀ ਜਾਂ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਵੀਰ ਜੀ ਜਿਸ ਤਰ੍ਹਾਂ ਜਾਣਦੇ ਕਿ ਅੱਜ 1 ਜਨਵਰੀ ਹੈ ਇਟਸ ਅ ਨਿਊ ਈਅਰ ਡੇ ਸੋ ਇਸ ਮੌਕੇ ਤੇ ਤੁਸੀਂ ਸਾਰੇ ਦਰਸ਼ਕਾਂ ਨੂੰ ਆਲ ਓਵਰ ਦਾ ਵਰਲਡ ਜੋ ਤੁਹਾਨੂੰ ਇਸ ਸੁਣ ਰਹੇ ਨੇ ਵੇਖ ਰਹੇ ਨੇ ਕੀ ਕਹਿਣਾ ਚਾਹੋਗੇ ਜੀ ਦੋ ਸ਼ਬਦਾਂ ਦੇ ਵਿੱਚ ਤਾਂ ਜਿਹੜਾ ਇੱਕ ਜਿਹੜੀ ਅਸੀਂ ਫਾਰਮੈਲਿਟੀ ਹਮੇਸ਼ਾ ਕਰਦੇ ਹੁੰਦੇ ਆ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਆਪਣੇ ਜਿਹੜੇ ਸਰੋਤੇ ਨੇ ਜਾਂ ਦਰਸ਼ਕ ਨੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਆ ਜਿਹੜਾ ਕਿ ਅਸੀਂ ਕਿਸੇ ਵੀ ਚੀਜ਼ ਦੇ ਆਗਾਜ਼ ਦੇ ਉੱਤੇ ਕਿਸੇ ਵੀ ਚੀਜ਼ ਦੇ ਆਰੰਭ ਦੇ ਉੱਤੇ ਸ਼ੁਰੂਆਤ ਦੇ ਉੱਤੇ ਅਸੀਂ ਹਮੇਸ਼ਾ ਇਹ ਕਹਿੰਦੇ ਹੀ ਆ ਇਹ ਸੁਭਾਵਿਕ ਵੀ ਆ ਤੇ ਇਹ ਇੱਕ ਸੱਭਿਆਚਾਰ ਦਾ ਸਾਡੇ ਦਾ ਹਿੱਸਾ ਵੀ ਆ ਔਰ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਮੈਂ ਸਾਰੇ ਜਿੰਨੇ ਵੀ ਸਾਡੇ ਸਰੋਤੇ ਨੇ ਜਾਂ ਦਰਸ਼ਕ ਨੇ ਉਹਨਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦੇਵਾਂਗਾ ਬਹੁਤ ਬਹੁਤ ਉਹਨਾਂ ਨੂੰ ਵੈਲ ਵਿਸ਼ੇਸ ਨੇ ਸਾਡੇ ਵੱਲੋਂ ਟੋਰਾਂਟੋ ਦੇ ਜਿੰਨੇ ਵੀ ਸਾਡੇ ਸਿੱਖ ਨੇ ਜਾਂ ਜਿੰਨੇ ਵੀ ਟੋਰਾਂਟੋਨੀਅਨਸ ਨੇ ਉਹਨਾਂ ਦੇ ਵੱਲੋਂ ਅਸੀਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ ਜੀ Well, thank you so much, Virji. So, Virji, ਹੁਣ ਅਸੀਂ 2014 even though ਲੰਘ ਕੇ ਚਲਾ ਗਿਆ ਪਰ ਅਸੀਂ ਇਸ ਪੂਰੇ ਸਾਲ ਨੂੰ ਸਿੱਖ ਨੁਕਤਾ ਨਿਗਾਹ ਤੋਂ ਵੇਖਣਾ ਚਾਹਾਂਗੇ what do you think ਕਿ ਇਸ ਪਿਛਲੇ ਸਾਲ ਦੇ ਵਿੱਚ what are the challenges we face what kind of problems we face and how can we tackle them in 2015 ਬੜਾ ਇੱਕ ਕੰਪਲੈਕਸ ਜਿਹਾ ਸਵਾਲ ਹੁੰਦਾ ਜੀ ਕਿਉਂਕਿ 15 ਮਿੰਟਾਂ ਦੇ ਵਿੱਚ ਜਿਹੜੀਆਂ ਕੱਲੀਆਂ ਘਟਨਾਵਾਂ ਉਹਨਾਂ ਨੂੰ ਵਿਆਖਿਆਨ ਨਹੀਂ ਕੀਤਾ ਜਾ ਸਕਦਾ ਉਹਨਾਂ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਜੀ ਪਰ ਫਿਰ ਵੀ ਜਿਹੜੇ ਸਾਡੇ ਜਿਵੇਂ ਤੁਸੀਂ ਇਹ ਕਿਹਾ ਕਿ ਕਿਸ ਤਰੀਕੇ ਦੇ ਨਾਲ ਸਿੱਖ ਨੁਕਤਾ ਨਿਗਾਹ ਸਿੱਖ ਪਰਸਪੈਕਟਿਵ ਤੋਂ ਅਸੀਂ ਕਿਸ ਹਿਸਾਬ ਦੇ ਨਾਲ ਇਹਨਾਂ ਜੋ ਅੱਜ ਸਾਡੇ ਅੱਗੇ ਚੁਣੌਤੀਆਂ ਨੇ ਚੈਲੰਜਸ ਨੇ ਜਾਂ ਜੋ ਸਾਡੇ ਅੱਗੇ ਪ੍ਰੋਬਲਮਸ ਨੇ ਸਾਡੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸਾਨੂੰ ਦੇਖਣਾ ਚਾਹੀਦਾ ਵੈਸੇ ਕੋਈ ਜੇ ਅਸੀਂ 2014 ਦੀ ਗੱਲ ਕਰਦੇ ਹਾਂ ਤੇ ਇਹਨੂੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ 2014 ਨੂੰ 2013 ਤੋਂ ਜਾਂ 2013 ਨੂੰ 1947 ਤੋਂ ਵੀ ਕਿਸੇ ਵੀ ਤਰੀਕੇ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ ਹਾਂਜੀ ਸਾਡੀ ਪਹਿਲੀ ਗੱਲ ਅੱਜ ਵੀ ਔਰ 1947 ਦੇ ਵਿੱਚ ਜਿਹੜੀ ਸਾਡੇ ਲੀਡਰਾਂ ਨੇ ਜਿਹੜੀ ਸਾਡੇ ਨੇਤਾਵਾਂ ਨੇ ਗਲਤੀਆਂ ਕੀਤੀਆਂ ਸਨ ਉਹ ਜਿਹੜੀ ਚੀਜ਼ ਅੱਜ ਵੀ ਉਸੇ ਤਰੀਕੇ ਨਾਲ ਅਸੀਂ ਫੇਸ ਕਰ ਰਹੇ ਹਾਂ ਉਹਨਾਂ ਦੇ ਵਿੱਚ ਇੱਕ ਡੇਟਾ ਜਿਹੜੀਆਂ ਨੇ ਇੱਕ ਜਿਹੜੀਆਂ ਤਾਰੀਖਾਂ ਨੇ ਉਹ ਚੇਂਜ ਉਹ ਸਿਰਫ ਉਹਨਾਂ ਦੇ ਵਿੱਚ ਤਬਦੀਲੀਆਂ ਹੋ ਰਹੀਆਂ ਨੇ ਅਦਰਵਾਈਜ਼ ਜਿਹੜੀ ਸਾਡੀ ਸਿਚੁਏਸ਼ਨ ਹੈ ਜੋ ਸਾਡੇ ਸਿਨੈਰੀਓਜ਼ ਨੇ ਆਲੇ ਦੁਆਲੇ ਦੇ ਉਹ ਕੋਈ ਵੀ ਚੀਜ਼ ਜਿਹੜੀ ਹੈਗੀ ਆ ਚੇਂਜ ਨਹੀਂ ਹੋ ਰਹੀ ਜਿਸ ਤਰੀਕੇ ਨਾਲ 1947 ਦੇ ਵਿੱਚ ਇੱਕ ਅਸੀਂ ਆਜ਼ਾਦੀ ਦੇ ਰੂਪ ਦੇ ਵਿੱਚ ਇੱਕ ਗੁਲਾਮੀ ਕਬੂਲੀ ਸੀ ਉਹ ਅੱਜ ਵੀ ਉਸੇ ਤਰੀਕੇ ਨਾਲ ਹੈ ਹੁਣ ਪ੍ਰੋਬਲਮ ਸਿਰਫ ਇਹ ਆਉਂਦੀ ਪਈ ਆ ਕਿ ਸਾਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੋ ਰਿਹਾ ਕਿ ਅਸੀਂ ਕਿਸ ਤਰੀਕੇ ਨਾਲ ਲੁੱਟੇ ਜਾ ਰਹੇ ਹਾਂ ਕਿਸ ਤਰੀਕੇ ਨਾਲ ਅਸੀਂ ਗੁਲਾਮ ਹਾਂ ਕਿਸ ਤਰੀਕੇ ਨਾਲ ਜਿਹੜੇ ਸਾਡੇ ਹੱਕ ਨੇ ਉਹਨਾਂ ਦਾ ਘਾਣ ਕੀਤਾ ਜਾ ਰਿਹਾ ਕਿਸ ਤਰੀਕੇ ਨਾਲ ਸਾਨੂੰ ਦੱਬਿਆ ਜਾ ਰਿਹਾ ਕਿਸ ਤਰੀਕੇ ਨਾਲ ਸਾਨੂੰ ਸਬਜ਼ਿਊਮ ਕੀਤਾ ਜਾ ਰਿਹਾ ਇੱਕ ਵੱਡੀ ਆਈਡੀਓਲੋਜੀ ਦੇ ਵਿੱਚ ਇੱਕ ਜੇ ਮੈਂ ਉਸ ਆਈਡੀਓਲੋਜੀ ਨੂੰ ਇਹ ਕਹਿਣਾ ਹੋਵੇ ਕਿ ਜਿਸ ਤਰੀਕੇ ਦੇ ਨਾਲ ਸਾਡੇ ਵਿੱਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਸਿੱਖ ਧਰਮ ਦਾ ਜਿਹੜਾ ਨਿਆਰਾਪਣ ਹੈਗਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਿੰਦੂ ਧਰਮ ਦੇ ਵਿੱਚ ਜਿਹੜਾ ਸਬਜ਼ਿਊਮ ਕੀਤਾ ਜਾ ਸਕੇ ਹਿੰਦੂ ਧਰਮ ਦੇ ਵਿੱਚ ਹਿੰਦੂ ਧਰਮ ਵੱਲੋਂ ਨਿਗਲਿਆ ਜਾ ਸਕੇ 1947 ਤੋਂ ਲੈ ਕੇ ਅੱਜ ਤੱਕ ਉਹੀ ਪ੍ਰੋਬਲਮ ਜਿਹੜੀਆਂ ਨੇ ਅਸੀਂ ਫੇਸ ਕਰ ਰਹੇ ਹਾਂ ਕਿਉਂਕਿ ਅਸੀਂ ਗੁਲਾਮ ਹੈ ਗੁਲਾਮ ਦੇ ਕੋਲ ਕੋਈ ਕਲਮ ਨਹੀਂ ਹੁੰਦੀ ਗੁਲਾਮ ਦੇ ਕੋਲ ਕੋਈ ਸੋਚ ਨਹੀਂ ਹੁੰਦੀ ਗੁਲਾਮ ਦੇ ਕੋਲ ਕੋਈ ਅਧਿਕਾਰ ਨਹੀਂ ਹੁੰਦੇ ਇਹ ਦੋ ਤਿੰਨ ਚੀਜ਼ਾਂ ਇਹ ਸਿਰਫ ਤਿੰਨ ਚੀਜ਼ਾਂ ਨੇ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਇਹਨਾਂ ਦੇ ਵਿੱਚ ਕਾਊਂਟ ਕਰ ਸਕਦੇ ਹੋ ਸੋ ਗੱਲ ਇਹ ਹੈ ਕਿ ਇਸ ਸਿਚੁਏਸ਼ਨ ਨੂੰ ਕਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਪਹਿਲਾਂ ਤੁਹਾਡਾ ਸਵਾਲ ਇਹ ਸੀਗਾ ਕਿ ਸਿਚੁਏਸ਼ਨ ਨੂੰ ਕਿਸ ਤਰੀਕੇ ਨਾਲ ਦੇਖਿਆ ਜਾ ਸਕਦਾ ਸੋ ਸਿਚੁਏਸ਼ਨ ਨੂੰ ਇਸੇ ਤਰੀਕੇ ਨਾਲ ਦੇਖਿਆ ਜਾ ਸਕਦਾ ਕਿਸੇ ਕੌਮ 1947 ਤੋਂ ਪਹਿਲਾਂ ਫੇਰ ਵੀ ਆਜ਼ਾਦ ਸੀ 1947 ਤੋਂ ਪਹਿਲਾਂ ਜੇਕਰ ਅਸੀਂ ਦੇਖਦੇ ਹਾਂ ਤੇ 1909 ਦੇ ਵਿੱਚ ਇੱਕ ਗੋਰਿਆਂ ਦੇ ਵੱਲੋਂ ਜਿਹੜੇ ਕਿ ਇੱਕ ਬੈਰੂਨੀ ਤਾਕਤ ਸੀ ਜਿਹੜੇ ਕਿ ਬਾਹਰੋਂ ਇਸ ਮੁਲਕ ਦੇ ਉੱਤੇ ਰਾਜ ਕਰਨ ਲਈ ਆਏ ਸਨ ਔਰ ਉਹਨਾਂ ਦੇ ਲਈ ਅਸੀਂ ਇਹ ਸੋਚ ਸਕਦੇ ਹਾਂ ਆਪਣੇ ਮਨਾਂ ਦੇ ਵਿੱਚ ਕਿ ਕਿਉਂਕਿ ਉਹ ਹਜ਼ਾਰਾਂ ਹੀ ਮੀਲਾਂ ਦੂਰ ਇੱਕ ਵੱਖਰੀ ਸੋਚ ਚੋਂ ਇੱਕ ਵੱਖਰੇ ਸੱਭਿਆਚਾਰ ਦੇ ਵਿੱਚੋਂ ਇੱਥੇ ਆਏ ਸਨ ਉਹਨਾਂ ਦੀਆਂ ਆਪਣੀਆਂ ਪ੍ਰੈਜੁਡਿਸਿਸ ਸਨ ਉਹਨਾਂ ਦੀਆਂ ਆਪਣੀਆਂ ਬਾਇਸਨੈਸ ਸਨ ਦੂਸਰੇ
ਦੂਸਰੇ ਲੋਕਾਂ ਦੇ ਲਈ। ਸੋ ਉਹ ਜਿਹੜਾ ਪੱਖਪਾਤ ਉੱਥੋਂ ਲੈ ਕੇ ਆਏ ਸਨ, ਜਦ ਕਿ ਉਹ ਸਿੱਖ ਕਲਚਰ ਨੂੰ, ਸਿੱਖ ਫਿਲਾਸਫੀ ਨੂੰ ਜਾਂ ਫਲਸਫੇ ਨੂੰ ਨਹੀਂ ਸਨ ਸਮਝਦੇ, ਪਰ ਫਿਰ ਵੀ ਉਹਨਾਂ ਨੇ ਇਸ ਚੀਜ਼ ਨੂੰ ਆਂਕਿਆ, ਇਸ ਚੀਜ਼ ਨੂੰ ਐਨਾਲਿਸਿਸ ਕੀਤਾ ਕਿ ਸਿੱਖਾਂ ਨੂੰ ਸਿੱਖ ਰੱਖ ਕੇ ਹੀ ਉਹਨਾਂ ਤੋਂ ਕੋਈ ਵਧੀਆ ਤਰੀਕੇ ਨਾਲ ਕੰਮ ਲਿਆ ਜਾ ਸਕਦਾ। ਹਾਂਜੀ। ਹੁਣ ਉਹਨਾਂ ਨੇ ਆਪਣੀ ਫੌਜ ਦੇ ਵਿੱਚ ਜਿਹੜੇ ਸਿੱਖਾਂ ਨੂੰ ਦੀ ਨਫਰੀ ਕੀਤੀ, ਉਹਨਾਂ ਦੇ ਵਿੱਚ ਉਹਨਾਂ ਦੀ ਪ੍ਰੀਰਿਕੁਇਜ਼ਿਟ ਸੀਗੀ, ਇੱਕ ਰਿਕੁਆਇਰਮੈਂਟ ਸੀ, ਉਹਨਾਂ ਦੀ ਜ਼ਰੂਰਤ ਸੀ ਕਿ ਕੋਈ ਵੀ ਸਿੱਖ ਜਿਹੜਾ ਹੈਗਾ ਉਹ ਫੌਜ ਦੇ ਵਿੱਚ ਨਹੀਂ ਲਿਆ ਜਾਏਗਾ ਜਿੰਨੀ ਤੱਕ ਵਰਦਾਰੀ ਨਹੀਂ ਹੈ, ਜਿੰਨੀ ਦੇਰ ਤੱਕ ਆਪਣੇ ਫਲਸਫੇ ਦੇ ਨਾਲ ਨਹੀਂ ਜੁੜਿਆ ਹੋਇਆ, ਜਿੰਨੀ ਦੇਰ ਤੱਕ ਆਪਣੇ ਸੱਭਿਆਚਾਰ ਦੇ ਨਾਲ ਨਹੀਂ ਜੁੜਿਆ ਹੋਇਆ, ਜਿੰਨੀ ਦੇਰ ਆਪਣੀ ਬਾਣੀ ਦੇ ਨਾਲ ਨਹੀਂ ਜੁੜਿਆ ਹੋਇਆ, ਉਨੀ ਦੇਰ ਤੱਕ ਉਹਨੂੰ ਫੌਜ ਦੇ ਵਿੱਚ ਨਹੀਂ ਰੱਖਿਆ ਜਾਏਗਾ। ਜਦ ਇਹ ਉਹਨਾਂ ਨੇ ਸਿੱਖੀਜ਼ਮ ਦੀ ਜਾਂ ਇਸ ਚੀਜ਼ ਨੂੰ ਸਤਿਕਾਰ ਦਿੱਤਾ ਉਹਨਾਂ ਨੇ। ਉਸ ਤੋਂ ਬਾਅਦ 1909 ਦੇ ਵਿੱਚ ਉਹਨਾਂ ਨੇ ਆਨੰਦ ਮਹਿਲ ਐਕਟ ਜਿਹੜਾ ਲੈ ਕੇ ਆਂਦਾ, ਜਿਹੜਾ ਕਿ 1947 ਤੋਂ ਬਾਅਦ ਮੇਰਾ ਖਿਆਲ 1958 ਜਾਂ 1959 ਦੇ ਵਿੱਚ ਕਿਤੇ ਇੰਡੀਅਨ ਸਟੇਟ ਦੇ ਵੱਲੋਂ ਅਬੋਲਿਸ਼ ਕੀਤਾ ਗਿਆ। ਮੇਰੇ ਕਹਿਣ ਦਾ ਮਤਲਬ ਕਿ 1947 ਤੋਂ ਪਹਿਲਾਂ ਫਿਰ ਵੀ ਅਸੀਂ ਇੱਕ ਹੱਦ ਤੱਕ ਆਜ਼ਾਦ ਤਾਂ ਜੀ। 1947 ਤੋਂ ਬਾਅਦ ਅਸੀਂ ਪੂਰਨ ਤੌਰ ਦੇ ਉੱਤੇ ਇੱਕ ਆਜ਼ਾਦੀ ਦੇ ਭੁਲੇਖੇ, ਇੱਕ ਗੁਲਾਮੀ ਦੇ ਦੌਰ ਦੇ ਵਿੱਚ ਅਸੀਂ ਚਲੇ ਗਏ। ਔਰ ਅੱਜ ਵੀ ਸਾਡੀ ਆਰਥਿਕਤਾ, ਸਾਡੀ ਬੋਲੀ, ਸਾਡਾ ਸੱਭਿਆਚਾਰ, ਸਾਡਾ ਧਰਮ, ਹਾਂਜੀ, ਉਹ ਸਾਰੇ ਦੇ ਸਾਰੇ ਅੱਜ ਖਤਰੇ ਦੇ ਵਿੱਚ ਨੇ, ਪਰ ਅਸੀਂ ਉਸ ਚੀਜ਼ ਨੂੰ ਮਹਿਸੂਸ ਨਹੀਂ ਕਰ ਰਹੇ। ਹੁਣ ਜੇਕਰ ਅਸੀਂ ਗੱਲ ਕਰੀਏ ਕਿ ਆਪਣੇ ਸਰੋਤਾਂ ਦੀ, ਸਾਡੇ ਕੋਲ ਕਿਹੜੇ ਸਰੋਤ ਨੇ, ਸਾਡੀ ਧਰਤੀ ਸਾਡਾ ਸਰੋਤ ਹੈ, ਸਾਡੇ ਜਿਹੜੇ ਹਿਊਮਨ ਰਿਸੋਰਸ, ਸਾਡੀ ਮਿਹਨਤ ਜਿਹੜੀ ਆ ਉਹ ਸਾਡੇ ਸਰੋਤ ਨੇ, ਔਰ ਉਹ ਕੁਦਰਤੀ ਸਰੋਤ ਨੇ। ਜਿਹੜੀ ਅਸੀਂ ਮਿਹਨਤਕਸ਼ ਲੋਕ ਆ, ਇਹ ਇੱਕ ਕੁਦਰਤੀ ਸਰੋਤ ਹੈ। ਸਾਡੇ ਕੋਲ ਵਧੀਆ ਧਰਤੀ ਸੀ, ਇਹ ਇੱਕ ਕੁਦਰਤੀ ਸਰੋਤ ਸੀ। ਇੱਥੇ ਮੈਂ ਸੀ ਲਗਾ ਰਿਹਾ, ਵਧੀਆ ਸਾਡੇ ਕੋਲ ਪਾਣੀ ਸੀ ਕਿਸੇ ਟਾਈਮ। ਅੱਜ ਉਹ ਪਾਣੀ ਜਿਹੜਾ ਹੈਗਾ ਪਲੰਡਰ ਕੀਤਾ ਜਾ ਰਿਹਾ, ਉਹ ਪਾਣੀ ਜਿਹੜਾ ਲੁੱਟਿਆ ਜਾ ਰਿਹਾ। ਔਰ ਅੱਜ ਦੇ ਦੌਰ ਦੇ ਵਿੱਚ, ਅੱਜ ਦੀ ਤਾਰੀਖ ਦੇ ਵਿੱਚ ਪੰਜਾਬ ਜਿਹੜਾ ਹੈਗਾ, ਇਟਸ ਵਰਜ ਔਨ ਪਰਡੀਸ਼ਨ। ਇਹ ਇੱਕ ਜੇ ਮੈਂ ਇਹ ਕਹਾਂ ਕਿ ਨੇਸਤੋ ਨਾਬੂਦ ਹੋਣ ਦੀ ਸਥਿਤੀ ਦੇ ਵਿੱਚ ਪਹੁੰਚਿਆ ਹੋਇਆ, ਚਾਹੇ ਉਹ ਆਪਣੇ ਆਰਥਿਕਤਾ ਕਰਕੇ, ਚਾਹੇ ਉਹ ਆਪਣੇ ਇਨਵਾਇਰਨਮੈਂਟ ਕਰਕੇ, ਚਾਹੇ ਉਹ ਆਪਣੇ ਲੋਕਾਂ ਕਰਕੇ, ਚਾਹੇ ਉਹ ਆਪਣੇ ਹਿਊਮਨ ਰਿਸੋਰਸਿਸ ਕਰਕੇ, ਜਿਹੜਾ ਕਿ ਅਸੀਂ ਅੱਜ ਅੰਡਰਸਟੈਂਡ ਨਹੀਂ ਕਰ ਪਾ ਰਹੇ। ਹਾਂਜੀ, ਚੈਲੰਜਸ ਸਾਡੇ ਇਹੀ ਨੇ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਦੇਖ ਸਕੀਏ, ਅਸੀਂ ਇਸ ਚੀਜ਼ ਨੂੰ ਮਹਿਸੂਸ ਕਰ ਸਕੀਏ ਕਿ ਅਸੀਂ ਗੁਲਾਮ ਆ ਉਸ ਚਿੜੀਆ ਘਰ ਦੇ ਵਿੱਚ, ਉਸ ਮੁਲਕ ਦੇ ਵਿੱਚ ਅਸੀਂ ਬਿਲਕੁਲ ਗੁਲਾਮ ਹੈ। ਆਰਥਿਕਤਾ ਦੀ ਜੇਕਰ ਅਸੀਂ ਗੱਲ ਕਰੀਏ, ਮੈਂ ਵੈਸੇ ਪਹਿਲਾਂ ਵੀ ਬਹੁਤ ਵਾਰ ਇਹ ਗੱਲ ਕਰ ਚੁੱਕਾ। ਹਾਂਜੀ, ਜਿੰਨੀ ਕੁ ਅਸੀਂ 1959 ਤੋਂ ਲੈ ਕੇ ਜਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਹੈਗਾ ਉਹ ਦੂਸਰੇ ਨੌਨ ਐਕਸਪੀਰੀਅੰਸ ਸਟੇਟਸ ਨੂੰ ਜੀ। ਹਰਪ੍ਰੀਤ ਜੀ, ਤੁਹਾਡੀ ਆਵਾਜ਼ ਵਿੱਚ ਕੱਟ ਰਹੀ ਹੈ। ਜੀ ਮੈਂ ਮਾਫੀ ਚਾਹੁੰਦਾ ਇਸ ਗੱਲ ਲਈ। ਮੇਰਾ ਖਿਆਲ ਕਿਉਂਕਿ ਹੋ ਸਕਦਾ ਕਿ ਸੈੱਲ ਫੋਨ ਦੇ ਉੱਤੇ ਆ ਤੇ ਹੁਣ ਠੀਕ ਆ ਰਹੀ ਹੈ, ਵੈਸੇ ਤਾਂ ਪੂਰੇ ਨੇ। ਹਾਂਜੀ, so ਵੀਰ ਜੀ ਕੰਟੀਨਿਊ, ਤੁਸੀਂ ਦੱਸ ਰਹੇ ਸੀ ਕਿ the problems that we the challenges that we had and then right now you were telling us the solution to it. ਸੋਲੂਸ਼ਨ ਦੇਖੋ, ਜਿਨ ਸਮੱਸਿਆਵਾਂ ਨੇ, ਬਹੁਤ ਸਾਰੀਆਂ ਸਮੱਸਿਆਵਾਂ ਨੇ, ਪਰ ਉਹਨਾਂ ਦਾ ਜੇਕਰ ਮੈਂ ਅੱਜ ਸੋਲੂਸ਼ਨ ਦੇਖਣਾ ਹੋਵੇ, ਸੋਲੂਸ਼ਨ ਆਜ਼ਾਦੀ ਤੋਂ ਬਗੈਰ ਕੁਝ ਵੀ ਨਹੀਂ ਜੀ। ਆਜ਼ਾਦੀ ਤੋਂ ਬਿਨਾਂ ਹੋਰ ਕੋਈ ਸੋਲੂਸ਼ਨ ਨਹੀਂ। ਹਾਂ, ਆਜ਼ਾਦੀ ਆਉਣ ਦੇ ਨਾਲ ਇਹ ਨਹੀਂ ਹੈ ਕਿ ਸਾਡੇ ਚੈਲੰਜਸ ਜਿਹੜੇ ਖਤਮ ਹੋ ਜਾਣੇ ਨੇ। ਹਾਂਜੀ ਜੀ, ਸਾਡੇ ਚੈਲੰਜਸ ਵੀ ਰਹਿਣੇ ਨੇ, ਪਰ ਉਹਨਾਂ ਦੇ ਚੈਲੰਜ ਜਿਹੜੇ ਨੇ ਉਹ ਸਾਡੀ ਸਟਰਗਲ ਦੇ ਵਿੱਚ ਹੋਣਗੇ। ਕਿਵੇਂ ਕਿ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਲਿਆਉਣੀ ਪਏਗੀ, ਜਿਹੜੇ ਸਾਡੇ ਰਿਸੋਰਸਿਸ ਨੇ ਉਹਨਾਂ ਨੂੰ ਪ੍ਰੋਪਰਲੀ ਯੂਟਿਲਾਈਜ਼ ਤਰੀਕੇ ਨਾਲ ਕੀਤਾ ਜਾ ਸਕਦਾ, ਸਾਡੀ ਥਿੰਕਿੰਗ ਜਿਹੜੀ ਹੈਗੀ ਉਸਨੂੰ ਕਿਸ ਤਰੀਕੇ ਦੇ ਨਾਲ ਚੈਨਲਾਈਜ਼ ਕੀਤਾ ਜਾ ਸਕਦਾ, ਸਾਡੇ ਜਿਹੜੇ ਹਿਊਮਨ ਰਿਸੋਰਸਿਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਟ੍ਰਾਂਸਲੇਟ ਕੀਤਾ ਜਾ ਸਕਦਾ ਇਕਨੋਮੀ ਦੇ ਵਿੱਚ ਜਾਂ ਪੈਸੇ ਦੇ ਵਿੱਚ। ਤੋਂ ਇਹ ਚੈਲੰਜਸ ਰਹਿਣੇ ਨੇ ਆਜ਼ਾਦੀ ਤੋਂ ਬਾਅਦ ਵੀ, ਪਰ ਜਿਹੜੇ ਚੈਲੰਜਸ ਸਾਨੂੰ ਅੱਜ ਨੇ, ਅੱਜ ਸਾਡੇ ਚੈਲੰਜਸ ਇਹ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਸਾਡੇ ਹੋ ਰਿਹਾ ਸ਼ੋਸ਼ਣ, ਉਹਨੂੰ ਅਸੀਂ ਫੀਲ ਕਰਨਾ ਕਹਿ ਰਹੇ ਹਾਂ। ਕਿਉਂਕਿ ਜਾਣਦੇ ਹਾਂ, ਅਸੀਂ ਬਹੁਤ ਸਾਰੇ ਲੋਕ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਪਾਣੀ ਆ ਉਹ ਬਾਕੀ ਸਟੇਟ ਨੂੰ ਦਿੱਤਾ ਜਾ ਰਿਹਾ, ਜਿਹੜਾ ਕਿ ਗਲਤ ਹੈ। ਪਰ
ਉਸ ਜਾਣਨ ਨੂੰ ਮਹਿਸੂਸ ਨਹੀਂ ਕਰ ਰਹੇ। ਅਸੀਂ ਇਹ ਮਹਿਸੂਸ ਨਹੀਂ ਕਰ ਰਹੇ ਕਿ ਪੰਜਾਬ ਦਾ ਪਾਣੀ ਜਿਹੜਾ ਸਤਹ ਦੇ ਉੱਤੇ ਹੁੰਦਾ ਸੀ, ਅੱਜ ਉਹ ਪਾਣੀ 250-250 ਫੁੱਟ ਨੀਵਾਂ ਚਲਾ ਗਿਆ। ਅੱਜ ਜਿਹੜੀਆਂ ਚੀਜ਼ਾਂ ਸਾਨੂੰ ਦਿੱਤੀਆਂ ਜਾ ਰਹੀਆਂ ਨੇ, ਝੋਨਾ ਸਾਨੂੰ ਦਿੱਤਾ ਜਾ ਰਿਹਾ ਜਿਹੜਾ ਕਿ ਪੰਜਾਬ ਦੀਆਂ ਜ਼ਮੀਨਾਂ ਜ਼ਰਖੇਜ਼ ਨਹੀਂ ਸਾਨੂੰ ਉਸ ਫਸਲ ਦੇ ਲਈ, ਪਰ ਭਾਰਤੀਆਂ ਨੂੰ ਰਜਾਉਣ ਦੇ ਲਈ ਜਿਹੜਾ ਸਾਨੂੰ ਸਪੈਸ਼ਲ ਤੌਰ ਦੇ ਉੱਤੇ ਜਿਹੜਾ ਝੋਨਾ ਆ ਉਹ ਦਿੱਤਾ ਗਿਆ। 1 ਕਿਲੋ ਝੋਨਾ ਉਗਾਉਣ ਦੇ ਲਈ, 1 ਕਿਲੋ ਚੌਲ ਉਗਾਉਣ ਦੇ ਲਈ ਕੋਈ 4000 ਲੀਟਰ ਜਿਹੜਾ ਪਾਣੀ ਦਾ ਉਹ ਯੂਜ਼ ਹੁੰਦਾ। ਇੱਕ ਬਹੁਤ ਵੱਡੀ ਇਹ ਮਾਤਰਾ ਹੈ ਪਾਣੀ ਦੀ। ਇਸ ਤੋਂ ਇਲਾਵਾ ਜਿੰਨਾ ਪਾਣੀ ਬਾਹਰਲੀਆਂ ਸਟੇਟਾਂ ਨੂੰ ਦਿੱਤਾ ਜਾ ਰਿਹਾ, ਜੇਕਰ ਅਸੀਂ 1 ਪੈਸੇ ਨੂੰ 1 ਲੀਟਰ ਪਾਣੀ ਦਈਏ ਤੇ ਹਰ ਸਾਲ ਅਸੀਂ ਅੱਜ ਦੇ 60 ਰੁਪਏ ਦੇ ਡਾਲਰ ਦੇ ਹਿਸਾਬ ਨਾਲ ਤੇ ਅੱਜ ਵੀ ਅਸੀਂ ਲਗਭਗ $2.5 ਬਿਲੀਅਨ ਜਿਹੜਾ ਹੈਗਾ ਹਰ ਸਾਲ ਅਸੀਂ ਰੋੜ ਰਹੇ ਹਾਂ ਜੀ। ਔਰ ਇਹ ਇੱਕ ਬਹੁਤ ਵੱਡੀ ਅਮਾਉਂਟ ਹੈ। ਜੇਕਰ ਅਸੀਂ ਪਿਛਲੇ 60 ਸਾਲਾਂ ਤੋਂ ਇਹ ਕਾਊਂਟ ਕਰਦੇ ਹਾਂ ਤੇ ਅੱਜ ਇੱਕ ਵਾਈਡ ਗੈਸ ਦੇ ਹਿਸਾਬ ਦੇ ਨਾਲ ਮੈਂ ਇਹ ਕਹਾਂਗਾ ਕਿ ਪੰਜਾਬ ਦਾ 1 ਲੱਖ ਕਰੋੜ ਰੁਪਏ ਦਾ ਕਰਜ਼ਾ ਲਾ ਕੇ ਵੀ ਸਾਡੇ ਕੋਲ 7-8 ਲੱਖ ਕਰੋੜ ਰੁਪਇਆ ਸਾਡੇ ਖਾਤਿਆਂ ਦੇ ਵਿੱਚ ਹੋਣਾ ਸੀ। ਇਹ ਇੱਕ ਮੈਗਨੀਟਿਊਡ ਆ ਕਿ ਅਸੀਂ ਮਹਿਸੂਸ ਕਰ ਸਕੀਏ ਕਿ ਸਾਡਾ ਕਿੱਡਾ ਕੁ ਸ਼ੋਸ਼ਣ ਅੱਜ ਤੱਕ ਹੋ ਰਿਹਾ ਹੋ ਚੁੱਕਾ ਹੈ। ਇਹ ਚੀਜ਼ਾਂ ਜਿਹੜੀਆਂ ਸਨ ਮਦਨ ਲਾਲ ਢੀਂਗਰਾ ਨੇ 1900 ਦੇ ਜਿਹੜੇ ਪਹਿਲੇ ਦਹਾਕਿਆਂ ਦੇ ਵਿੱਚ ਜਾਣ ਲਈਆਂ ਸਨ। ਔਰ ਕਰਜ਼ਨ ਵਿਲੀ ਦਾ ਕਤਲ ਉਹਨੇ ਇਸੇ ਕਰਕੇ ਕੀਤਾ ਸੀ। ਔਰ ਉਹਦੀ ਲਾਸਟ ਸਟੇਟਮੈਂਟ ਜੋ ਸ਼ਹੀਦ ਮਦਨ ਲਾਲ ਢੀਂਗਰਾ ਦੀ ਲਾਸਟ ਸਟੇਟਮੈਂਟ ਇਹ ਸੀ ਕਿ ਮੈਂ ਕਰਜ਼ਨ ਵਿਲੀ ਨੂੰ ਕਤਲ ਤਾਂ ਕੀਤਾ ਕਿਉਂਕਿ ਇਹ ਉਸ ਰਾਜ ਨੂੰ ਰਿਪਰੈਜ਼ੈਂਟ ਕਰ ਰਿਹਾ ਜਿਹੜਾ ਰਾਜ ਸਾਡੇ ਮੁਲਕ ਦੇ ਵਿੱਚੋਂ ਹਰ ਸਾਲ 100 ਮਿਲੀਅਨ ਪਾਉਂਡ ਜਿਹੜਾ ਇਕੱਠਾ ਕਰਕੇ ਲੈ ਕੇ ਜਾਂਦਾ। ਇੱਕ ਯੂਨਾਈਟਿਡ ਇੰਡੀਆ ਦੇ ਵਿੱਚ 100 ਮਿਲੀਅਨ ਪਾਉਂਡ ਤੇ ਇੱਕ ਅੱਜ ਦੇ ਭਾਰਤ ਦਾ ਜਿਹੜਾ ਕਿ 1.5% ਹਿੱਸਾ ਪੰਜਾਬ ਦੀ ਧਰਤੀ, ਉਹਦੇ ਤੋਂ ਹਰ ਸਾਲ $2.5 ਬਿਲੀਅਨ ਜਿਹੜਾ ਹੈਗਾ ਉਹ ਪਲੰਡਰ ਕੀਤਾ ਜਾ ਰਿਹਾ। ਤੁਸੀਂ ਆਪ ਹੀ ਸਹਿਜੇ ਅਨੁਮਾਨ ਲਗਾ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਜਿਹੜੀ ਸਾਡਾ ਜਿਹੜਾ ਸ਼ੋਸ਼ਣ, ਆਰਥਿਕ ਸ਼ੋਸ਼ਣ ਜਿਹੜਾ ਹੈਗਾ ਉਹ ਹੋ ਰਿਹਾ। ਇਹ ਚੀਜ਼ਾਂ ਸਾਨੂੰ ਮਹਿਸੂਸ ਕਰਨ ਦੀ ਲੋੜ ਹੈ। ਇਹ ਸਾਡੇ ਲਈ ਅੱਜ ਦਾ ਚੈਲੰਜ ਸਾਡੇ ਲਈ ਇਹ ਹੈ ਕਿ ਅਸੀਂ ਉਹਨਾਂ ਗੱਲਾਂ ਨੂੰ ਮਹਿਸੂਸ ਕਰੀਏ ਔਰ ਇਸ ਗੱਲ ਦਾ ਤਹਈਆ ਕਰੀਏ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਜ਼ਾਦੀ ਵਾਲੇ ਪਾਸੇ ਨੂੰ ਵਧਣਾ। ਅਦਰਵਾਈਜ਼ ਚੈਲੰਜਸ ਸਾਡੇ ਕੋਲ ਇਨਸਾਫ ਦੇ ਵੀ ਨੇ, ਚੈਲੰਜਸ ਸਾਡੇ ਕੋਲ ਡਿਸਪੈਰਿਟੀ ਦੇ ਵੀ ਨੇ ਜਿਹੜੀਆਂ ਸਾਡੇ ਨਾਲ ਪੱਖਪਾਤ ਕੀਤਾ ਜਾ ਰਿਹਾ, ਚੈਲੰਜਸ ਹੋਰ ਵੀ ਬਹੁਤ ਨੇ। ਪਰ ਸਭ ਤੋਂ ਵੱਡਾ ਚੈਲੰਜ ਅੱਜ ਇਹੀ ਹੈ ਕਿ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰੀਏ ਕਿ ਸਾਨੂੰ ਆਜ਼ਾਦੀ ਦੀ ਲੋੜ ਹੈ। ਅਸੀਂ ਇਸ ਚੀਜ਼ ਨੂੰ ਭੁੱਲੀਏ ਕਿ ਜਦੋਂ ਵੀ ਕਿਸੇ ਸਿੱਖ ਨਾਲ ਗੱਲ ਕਰਦੇ ਆ ਨਾ ਕਿ ਤੁਹਾਨੂੰ ਆਜ਼ਾਦੀ ਚਾਹੀਦੀ ਹੈ ਤੇ ਸਿੱਖ ਦਾ ਪਹਿਲਾ ਜਵਾਬ ਇਹ ਹੁੰਦਾ ਜਾਂ ਸਵਾਲ ਅੱਗੇ ਹੁੰਦਾ ਕਿ ਬੰਦਰਗਾਹ ਕਿਹੜੀ ਲੱਗੇਗੀ। ਬੰਦਰਗਾਹਾਂ ਵੀ ਸੈੱਟ ਹੋ ਜਾਣਗੀਆਂ, ਸਾਰਾ ਕੁਝ ਸੈੱਟ ਹੋ ਜਾਏਗਾ। ਪਰ ਕੋਈ ਖਾਲਿਸਤਾਨ ਹੀ ਇੱਕੋ ਇੱਕ ਮੁਲਕ ਨਹੀਂ ਹੋਏਗਾ ਜਿਹੜਾ ਲੈਂਡ ਲੌਕਡ ਹੋਏਗਾ। ਲਗਜ਼ਮਬਰਗ ਲੈਂਡ ਲੌਕਡ ਕੰਟਰੀ ਆ ਜਿਹਦੀ ਕਿ ਪਰ ਕੈਪੀਟਾ ਇਨਕਮ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ $1,13,000 ਦੇ ਕਰੀਬ ਉਹਨਾਂ ਦੀ ਪਰ ਕੈਪੀਟਾ ਇਨਕਮ ਹੈਗੀ ਆ। ਲਿੰਕਨਸਟਾਈਨ ਜਿਹੜਾ ਹੈਗਾ ਉਹ ਵੀ ਲੈਂਡ ਲੌਕਡ ਕੰਟਰੀ ਹੈਗੀ ਆ। ਸਵਿਟਜ਼ਰਲੈਂਡ ਜਿਹੜੀ ਹੈਗੀ ਆ ਉਹ ਵੀ ਲੈਂਡ ਲੌਕਡ ਕੰਟਰੀ ਹੈਗੀ ਆ। ਟੋਟਲ 44 ਮੁਲਕ ਇਹੋ ਜਿਹੇ ਨੇ ਦੁਨੀਆ ਦੇ ਵਿੱਚ ਜਿਹੜੇ ਲੈਂਡ ਲੌਕਡ ਨੇ, ਜਿਨ੍ਹਾਂ ਨਾਲ ਕੋਈ ਬੰਦਰਗਾਹ ਨਹੀਂ ਲੱਗਦੀ। ਔਰ ਜਿਹੜੀ ਇੱਕ ਹੈਰਾਨੀ ਵਾਲੀ ਗੱਲ ਇਹ ਹੈ ਕਿ 25 ਮੁਲਕ ਇਹੋ ਜਿਹੇ ਨੇ ਜਿਨ੍ਹਾਂ ਦੀ ਪਰ ਕੈਪੀਟਾ ਇਨਕਮ ਭਾਰਤ ਦੀ ਪਰ ਕੈਪੀਟਾ ਇਨਕਮ ਤੋਂ ਜ਼ਿਆਦਾ। ਸਿਰਫ 19 ਮੁਲਕ ਇਹੋ ਜਿਹੇ ਨੇ ਜਿਨ੍ਹਾਂ ਦੀ ਪਰ ਕੈਪੀਟਾ ਇਨਕਮ ਭਾਰਤ ਦੀ ਪਰ ਕੈਪੀਟਾ ਇਨਕਮ ਤੋਂ ਘੱਟ ਹੈ। ਇਹ ਚੀਜ਼ ਨੂੰ ਅਸੀਂ ਕੀਪਿੰਗ ਇਟ ਇਨ ਮਾਈਂਡ ਵੀ ਅਸੀਂ ਇੱਕ ਮਿਹਨਤਕਸ਼ ਕੌਮ ਆ। ਅਸੀਂ ਸੋਚ ਸਕਦੇ ਹਾਂ ਸਾਡਾ ਜਿਹੜਾ ਭਾਰਤ ਦੀ ਜ਼ਦ ਤੋਂ ਬਾਹਰ, ਭਾਰਤ ਦੀਆਂ ਹੱਦਾਂ ਤੋਂ ਬਾਹਰ ਇੱਕ ਬਹੁਤ ਵੱਡਾ ਭਾਈਚਾਰਾ ਜਿਹੜਾ ਖੁਸ਼ਹਾਲ ਹੈ, ਜਿਹੜਾ ਕਿ ਉਸ ਦੇਸ਼ ਦੀ ਜੋ ਸਾਡਾ ਆਪਣਾ ਮੁਲਕ ਹੋਏਗਾ ਉਹਦੀ ਤਰੱਕੀ ਦੇ ਵਿੱਚ ਵੀ ਹਿੱਸਾ ਪਾ ਸਕਦਾ। ਸੋ ਅੱਜ ਮੈਂ ਇਹੀ ਚੀਜ਼ ਦੇਖਦਾ ਕਿ ਅਸੀਂ ਇੱਕ ਆਜ਼ਾਦੀ ਤੋਂ ਨਿਕਲ ਕੇ ਅਸੀਂ ਇੱਕ ਗੁਲਾਮੀ ਦੇ ਵਿੱਚ ਆ ਫਸੇ ਹਾਂ। ਸੋ ਉਹ ਚੈਲੰਜ ਆ ਸਾਡੇ ਲਈ ਅੱਜ ਦੇ ਦਿਨ ਦੇ ਵਿੱਚ ਕਿ ਅਸੀਂ ਉਸ ਆਜ਼ਾਦੀ ਦਾ ਨਿੱਘ ਮਾਣਨ ਦੇ ਲਈ ਉਸ ਗੁਲਾਮੀ ਨੂੰ ਮਹਿਸੂਸ ਕਰੀਏ ਕਿ ਅਸੀਂ ਗੁਲਾਮ ਹੈ। ਜੀ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਪੂਰੀ ਡਿਟੇਲ ਦੇ ਵਿੱਚ ਸਾਰੀ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਪਹਿਲੇ ਦਿਨ ਦੇ ਮੌਕੇ 2015 ਦੇ ਵਿੱਚ। ਐਂਡ ਇਸ ਦੇ ਨਾਲ ਸਾਡਾ ਇਜਾਜ਼ਤ ਵੀ ਲੈਣੇ ਕਿਉਂਕਿ ਸਾਡਾ ਵਕਤ ਥੋੜਾ ਜਿਹਾ ਓਵਰ ਹੋ ਗਿਆ ਹੈ ਟਾਈਮ ਤੋਂ ਹੁਣ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ ਵੀਰ ਜੀ ਤੇ ਵਾਹਿਗੁਰੂ ਜੀ ਕੀ ਫਤਿਹ।
ਜੀ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ